ਉਹ ਇਹ ਗੱਲ ਕਹਿ ਰਿਹਾ ਤੇ ਮੁੱਖ ਮੰਤਰੀ ਹੱਸ ਰਿਹਾ। ਦੱਸੋ ਇਹ ਪੰਜਾਬ ਦਾ ਜਲੂਸ ਕੱਢਣ ਤੇ ਤੁਸੀਂ ਆਏ ਹੋ? 2027 के चुनाव जितवाने के लिए साम दाम दंड भेद सच झूठ क्वेश्चन आंसर लड़ाई झगड़ा जो करना पड़ेगा करेंगे। तैयार है? ਸਾਡੇ ਪੰਜਾਬ ਨੂੰ ਇੱਕ ਤੇ ਲੁੱਟਣ ਦੇ ਦਿਵਾਲੇ ਹੋਏ ਨੇ, ਇੱਕ ਪੰਜਾਬ ਨੂੰ ਝੂਠੇ ਮੁਕਾਬਲਿਆਂ ਨਾਲ ਮਾਰ ਕੇ ਖਤਮ ਕਰਨ ਦੇ ਦਿਵਾਲੇ ਹੋਏ ਨੇ। ਨਵੀਂ ਕਰਤੂਤ ਜਿਹੜੀ ਆ ਸੁਣ ਲਈ ਇਹਨਾਂ ਦੀ ਵੀ ਮੈਂ ਪੰਜਾਬ ਦੇ ਵਿੱਚ ਸਾਰੇ ਤਰੀਕੇ ਵਰਤਾਂਗਾ, ਕਿਸੇ ਨੂੰ ਮਾਰਨਾ ਪਿਆ, ਲੜਾਈ ਝਗੜਾ ਕਰਨਾ ਪਿਆ, ਸਾਰੇ ਤਰੀਕੇ ਵਰਤਾਂਗਾ ਪੰਜਾਬ ਨੂੰ। ਤੁਸੀਂ ਤੇ ਆਪ ਖੁੱਡੇ 'ਚ ਵੜ ਕੇ ਲੈਕਚਰ ਦੇ ਰਹੇ ਹੋ, ਭਾਸ਼ਣ ਦੇ ਰਹੇ ਹੋ। ਤੁਸੀਂ ਮੁਰਗੀ ਖਾਣੇ 'ਚ ਕਿਹਨੂੰ ਡੱਕ ਲੋਗੇ? ਦੱਸ। ਪੰਜਾਬ ਵਾਸੀਓ ਤੁਸੀਂ ਜਾਗੋ ਔਰ ਹਰ ਜਗ੍ਹਾ ਹਰ ਮੋੜ ਹਰ ਗਲੀ ਤੇ ਇਹਨਾਂ ਦਾ ਕੁੱਤਿਆਂ ਦਾ ਵਾਰਾ ਕੁੱਤਿਆਂ ਦਾ ਵਾਲਾ ਬੋਰਡ ਲਾ ਦਿਓ ਵੀ ਜੇ ਅਵਾਰਾ ਕੁੱਤੇ ਨਹੀਂ ਵੜ ਸਕਦੇ ਨਾ ਇਸ ਗਲੀ 'ਚ ਤੇ ਇਹ ਵੀ ਨਹੀਂ ਵੜ ਸਕਦੇ। ਇੱਕ ਤਾਂ ਹੁੰਦੀ ਆ ਅੰਦਰ ਖਾਤੇ ਤੇ ਸ਼ਰੇਆਮ ਹੀ ਹੋ ਗਈਆਂ, ਬੋਲ ਕੇ ਹੀ ਕਹਿਣ ਲੱਗ ਪਏ ਮੀਡੀਆ 'ਚ। ਜੇ ਇਹੋ ਜਿਹੀ ਕਪੈਸਿਟੀ ਇਹਨਾਂ ਦੀ ਜਾਂ ਇਹੋ ਜਿਹੀ ਇਹਨਾਂ ਦੀ ਹੋਵੇ, ਪੰਜਾਬੀ 'ਚ ਕਹਿੰਦੇ ਯੁਰਤ ਹੋਵੇ ਤੇ ਦਿੱਲੀ ਦੇ ਵਿੱਚ ਬਿਆਨ ਦੇਣ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਤੁਸੀਂ ਇਸ ਸਮੇਂ ਵੇਖ ਰਹੇ ਹੋ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਸ ਸਮੇਂ ਸ਼ਾਸਨ ਦੇ ਵਿੱਚ ਹੈ। ਤਕਰੀਬਨ 3.5 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ, ਪਰ 2027 ਦੇ ਲਈ ਤਿਆਰੀਆਂ ਜਿੱਥੇ ਵਿੱਢ ਦਿੱਤੀਆਂ ਗਈਆਂ ਨੇ, ਉੱਥੇ ਹੀ ਸਾਰੀਆਂ ਪਾਰਟੀਆਂ ਦੇ ਵੱਖ-ਵੱਖ ਨੁਮਾਇੰਦੇ ਆਪਣੀਆਂ ਸੀਟਾਂ ਦੇ ਲਈ ਟਿਕਟਾਂ ਲੈਣ ਦੇ ਲਈ ਜਿੱਥੇ ਜਹਿਦ ਕਰ ਰਹੇ ਨੇ, ਉੱਥੇ ਹੀ ਖਾਸ ਤੌਰ ਤੇ ਇਸ ਸਮੇਂ ਸੱਤਾ 'ਚ ਬੈਠੀ ਹੋਈ ਆਮ ਆਦਮੀ ਪਾਰਟੀ ਦੇ ਤੇਵਰ ਇਸ ਕਦਰ ਬਦਲੇ ਹੋਏ ਨੇ ਕਿ ਕਦੇ ਉਹਨਾਂ ਦੀ ਪਾਰਟੀ ਦੇ ਪੰਜਾਬ ਪ੍ਰਧਾਨ ਇਹ ਕਹਿ ਦਿੰਦੇ ਨੇ ਕਿ ਸਾਨੂੰ ਬਾਕੀ ਹਲਕਿਆਂ ਦੀ ਬਾਕੀ ਬੈਲਟਾਂ ਦੀ ਲੋੜ ਨਹੀਂ, ਅਸੀਂ ਇਕੱਲਾ ਮਾਲਵੇ ਦੇ ਵਿੱਚੋਂ ਹੀ ਜਿੱਤ ਜਾਣਾ। ਤੇ ਕਿਤੇ ਉਹ ਇਹ ਕਹਿ ਦਿੰਦੇ ਨੇ ਉਹਨਾਂ ਦੇ ਹੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਹੁਣੀ ਕਿ ਜਿਹੜਾ ਵੀ ਹੱਥਕੰਡਾ ਵਰਤਣਾ ਪਿਆ ਉਹ ਵਰਤ ਲਵਾਂਗੇ, ਜਿਹਦੇ ਵਿੱਚ ਉਹਨਾਂ ਦੀ ਪ੍ਰੋਪਰ ਗੱਲ ਕੋਟ ਕਰ ਦਿੰਦੇ ਆ। ਉਹਨਾਂ ਕਹਿੰਦੇ ਨੇ ਕਿ 2027 ਚੋਣਾਂ 'ਚ ਜਿੱਤਣ ਲਈ ਸਾਮ ਦਾਮ ਦੰਡ ਭੇਤ ਸੱਚ ਝੂਠ ਸਵਾਲ ਜਵਾਬ ਲੜਾਈ ਝਗੜਾ ਜੋ ਵੀ ਕਰਨਾ ਪਵੇਗਾ ਕਰਾਂਗੇ। ਇਹ ਲੜਾਈ ਜਿੱਤਣ ਦੇ ਲਈ, ਇਹ ਚੋਣਾਂ ਜਿੱਤਣ ਦੇ ਲਈ ਕੀ ਇਹ ਇੱਕ ਨੈਤਿਕ ਤਰੀਕਾ ਹੈ ਜਾਂ ਫਿਰ ਇੱਕ ਪਾਰਟੀ ਦੇ ਸਰਪ੍ਰਸਤ ਨੂੰ ਇਹੋ ਜਿਹੀਆਂ ਗੱਲਾਂ ਸੋਭਦੀਆਂ ਨੇ? ਕੀ ਨੈਤਿਕਤਾ ਖਤਮ ਹੋ ਚੁੱਕੀ ਹੈ? ਕੀ ਪੰਜਾਬ ਹੁਣ ਲੜਾਈ ਝਗੜਿਆਂ ਦਾ ਮੈਦਾਨ ਸਿਰਫ ਤੇ ਸਿਰਫ ਵੋਟਾਂ ਕਰਕੇ ਬਣ ਜੂਗਾ? ਪੰਜਾਬ ਦਾ ਖਾਸਾ ਤਾਂ ਬਹੁਤ ਵਿਸ਼ਾਲ ਹੈ, ਪੰਜਾਬ ਦੇ ਖਾਸੇ 'ਚ ਬਹੁਤ ਵੱਡੀਆਂ ਚੀਜ਼ਾਂ ਪਈਆਂ ਨੇ। ਗੱਲਬਾਤ ਕਰਾਂਗੇ। ਮੇਰੇ ਨਾਲ ਪੰਜਾਬ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਤੋਂ ਹੈਗੇ ਨੇ ਭੁਪਿੰਦਰ ਸਿੰਘ ਗੋਤਰਾ ਹੁਣੀ। ਸਵਾਗਤ ਕਰਦੇ ਹਾਂ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਤੁਹਾਡਾ। ਅੱਛਾ, ਸਭ ਤੋਂ ਪਹਿਲੀ ਗੱਲ ਇਹੀ ਕਰ ਲੈਂਦੇ ਆ ਕਿ ਗੋਤਰਾ ਸਾਹਿਬ, ਮਨੀਸ਼ ਸਿਸੋਦੀਆ ਹੁਣਾਂ ਦਾ ਬਿਆਨ ਤੁਸੀਂ ਵੀ ਸੁਣਿਆ ਹੋਊਗਾ। ਕਹਿੰਦੇ 2027 ਦੀ ਜਿਹੜੀ ਇਲੈਕਸ਼ਨ ਲੜਨੀ ਹੈ, ਸਾਮ ਦਾਮ ਦੰਡ ਭੇਦ ਲੜਾਈ ਝਗੜਾ ਸੱਚ ਝੂਠ ਜੋ ਵੀ ਕਰਨਾ ਪਿਆ ਉਹ ਕਰੋਗੇ। ਕੀ ਪੰਜਾਬ ਦੇ ਵਿੱਚ ਨੈਤਿਕਤਾ ਨਾਮ ਦੀ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਨੈਤਿਕਤਾ ਨਾਮ ਦੀ ਕੋਈ ਚੀਜ਼ ਬਚੀ ਹੈ? ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਸਰੋਤਿਆਂ ਨੂੰ। ਪਹਿਲਾਂ ਜਿੰਨੇ ਵੀ ਮੇਰੇ ਵੀਡੀਓ ਸੁਣਦੇ ਹੋਣ, ਇਹਨੂੰ ਸਾਰਿਆਂ ਨੇ ਧਿਆਨ ਨਾਲ ਸੁਣਨਾ ਤੇ ਇਹਦਾ ਜਵਾਬ ਜ਼ਰੂਰ ਦੇਣਾ ਕਿ ਮੈਂ ਗਲਤ ਬੋਲਿਆ ਕਿ ਸਹੀ ਬੋਲਿਆ, ਕਿ ਜਾਂ ਸਿਸੋਦੀਏ ਨੇ। ਜੇ ਮੈਂ ਹੁਣ ਸਿਸੋਦੀਆ ਸਾਹਿਬ ਨਹੀਂ ਕਹਾਂਗਾ, ਸਿਸੋਦੀਏ ਨੇ। ਜੋ ਸਿਸੋਦੀਏ ਨੇ ਸਾਡੇ ਪੰਜਾਬ ਬਾਰੇ ਬੋਲਿਆ ਉਹ ਗਲਤ ਬੋਲਿਆ ਕਿ ਠੀਕ ਬੋਲਿਆ, ਇਹ ਸਾਰਿਆਂ ਨੇ ਕਹਿਣਾ ਜ਼ਰੂਰ ਹੈ। ਬੋਲ ਕੇ ਚਾਹੇ ਮੈਨੂੰ ਪਾਇਓ, ਮੇਰੇ ਨੰਬਰ 'ਤੇ ਜ਼ਰੂਰ ਪਾਇਓ, ਤੇ ਚਾਹੇ ਮੈਸੇਜ ਕਰਕੇ ਪਾਇਓ। ਡਰਿਆ ਨਾ ਕਰੋ ਯਾਰ, ਜਵਾਬ ਦੇਣ ਲੱਗੇ ਆ। ਸਾਡੇ ਪੰਜਾਬ ਨੂੰ ਇੱਕ ਤੇ ਲੁੱਟਣ ਦੇ ਦਿਵਾਲੇ ਹੋਏ ਨੇ, ਇੱਕ ਪੰਜਾਬ ਨੂੰ ਝੂਠੇ ਮੁਕਾਬਲਿਆਂ ਨਾਲ ਮਾਰ ਕੇ ਖਤਮ ਕਰਨ ਦੇ ਦਿਵਾਲੇ ਹੋਏ ਨੇ। ਤੀਜਾ ਅੱਜ ਨਵੀਂ ਕਰਤੂਤ ਜਿਹੜੀ ਆ ਸੁਣ ਲਈ ਇਹਨਾਂ ਦੀ ਵੀ ਮੈਂ ਪੰਜਾਬ ਦੇ ਵਿੱਚ ਸਾਰੇ ਤਰੀਕੇ ਵਰਤਾਂਗਾ, ਕਿਸੇ ਨੂੰ ਮਾਰਨਾ ਪਿਆ, ਲੜਾਈ ਝਗੜਾ ਕਰਨਾ ਪਿਆ, ਸਾਰੇ ਤਰੀਕੇ ਵਰਤਾਂਗਾ ਪੰਜਾਬ ਨੂੰ। ਸਾਡਾ ਪੰਜਾਬ ਐਡਾ ਮਾੜਾ ਨਹੀਂ ਹੋ ਗਿਆ, ਸਾਡਾ ਪੰਜਾਬ ਐਡਾ ਰਹਿ ਨਹੀਂ ਗਿਆ। ਅੱਜ ਤੋਂ ਪਹਿਲੀਆਂ ਵੇਲਿਆਂ ਦੀਆਂ ਗੱਲਾਂ ਮੈਂ ਦੱਸਦਾ ਤੁਹਾਨੂੰ। ਪੰਜਾਬ ਦੇ ਵਿੱਚ ਜਿੰਨੀ ਸ਼ਹਾਦਤ ਪੰਜਾਬ ਦੇ ਵਿੱਚ ਪੰਜਾਬੀਆਂ ਦੀ, ਉਨੀ ਕਿਤੇ ਕਿਸੇ ਦੀ ਸ਼ਹਾਦਤ ਨਹੀਂ। ਮੁਗਲਾਂ ਕੋਲੋਂ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਧ ਸ਼ਹਾਦਤ ਸਾਡੇ ਪੰਜਾਬ ਦੀ। ਪੰਜਾਬ ਵਾਸੀਓ ਤੁਸੀਂ ਸੁੱਤੇ ਨਾ ਰਹੋ। ਪੰਜਾਬ ਦੀਆਂ ਪਾਰਟੀਆਂ ਜਿੰਨੀਆਂ ਵੀ ਇਸ ਵੇਲੇ ਗੂੰਗੀਆਂ ਬੋਲੀਆਂ ਹੋਈਆਂ ਨੇ, ਜਿੱਦਾਂ ਅਕਾਲੀ ਪਾਰਟੀ ਨੂੰ ਵੀ ਕਹਿਣਾ, ਮੈਂ ਕਾਂਗਰਸ ਨੂੰ ਵੀ ਕਹਿਣਾ, ਠੀਕ ਹੈ। ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਓ। ਜਦੋਂ ਮੁਗਲਾਂ ਵੇਲੇ ਚਾਹੇ ਪਾਰਟੀਆਂ ਅਲੱਗ ਹੁੰਦੀਆਂ ਸੀ, ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ, ਉਦੋਂ ਕਿੰਨੀਆਂ ਮਿਸਲਾਂ ਸੀ, ਉਸ ਵੇਲੇ ਅਲੱਗ ਹੁੰਦੀਆਂ ਸੀ। ਪਰ ਜਦੋਂ ਇਹੋ ਜਿਹੀ ਮੁਸੀਬਤ ਆਉਂਦੀ ਉਸ ਵੇਲੇ ਸਾਰੀਆਂ ਇਕੱਠੀਆਂ ਹੁੰਦੀਆਂ ਸੀ। ਸਾਡਾ ਪੰਜਾਬ ਇਸ ਵੇਲੇ, ਪੰਜਾਬ ਦੇ ਵਿੱਚ ਕਮਾਂਡਰ ਦੀ ਲੋੜ ਹੈ। ਪੰਜਾਬ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਇਸ ਵੇਲੇ। ਨਾ ਪੰਜਾਬ ਵਿੱਚ ਪੈਸੇ ਦੀ ਕਮੀ ਹੈ, ਨਾ ਪੰਜਾਬ ਵਿੱਚ ਧਨ ਦੌਲਤ, ਹਰ ਚੀਜ਼ ਪੰਜਾਬ 'ਚ ਇਸ ਵੇਲੇ ਉਪਲਬਧ ਹੈ। ਸਿਰਫ ਸਾਡੇ ਪੰਜਾਬ ਨੂੰ ਇੱਕ ਕਮਾਂਡਰ ਦੀ ਜ਼ਰੂਰਤ ਹੈ, ਜਿਹੜਾ ਕਿ ਕਮਾਂਡਰ ਸਾਨੂੰ ਅਜੇ ਤੱਕ ਮਿਲਿਆ ਨਹੀਂ। ਜੇ ਸਾਨੂੰ ਕਮਾਂਡਰ ਮਿਲਿਆ ਹੋਵੇ ਤਾਂ ਇਸ ਵੇਲੇ ਪੰਜਾਬ 1 ਨੰਬਰ 'ਤੇ ਸੂਬਾ ਹੋਵੇ। ਪੰਜਾਬ 'ਚ ਕੋਈ ਐਸੀ ਜਿਹੀ ਫਸਲ ਨਹੀਂ ਜਿਹੜੀ ਨਹੀਂ ਹੁੰਦੀ, ਕੋਈ ਇਹੋ ਜਿਹਾ ਪੰਜਾਬ 'ਚ ਬਿਜ਼ਨਸ ਨਹੀਂ ਹੁੰਦਾ, ਕੋਈ ਇਹ ਕੰਮ ਇਹੋ ਜਿਹਾ ਨਹੀਂ। ਪਰ ਜੋ ਇਸ ਨੇ ਸਿਸੋਦੀਆ ਨੇ ਇਹ ਗੱਲ ਬੋਲੀ ਹੈ, ਪੰਜਾਬ ਵਾਸੀਓ ਤੁਸੀਂ ਜਾਗੋ
ਔਰ ਹਰ ਜਗ੍ਹਾ, ਹਰ ਮੋੜ, ਹਰ ਗਲੀ ਤੇ ਇਹਨਾਂ ਦਾ ਕੁੱਤਿਆਂ ਦਾ ਵਾਰਾ ਕੁੱਤਿਆਂ ਦਾ ਵਾਲਾ ਬੋਰਡ ਲਾ ਦਿਓ ਵੀ ਜੇ ਅਵਾਰਾ ਕੁੱਤੇ ਨਹੀਂ ਵੜ ਸਕਦੇ ਨਾ ਇਸ ਗਲੀ 'ਚ ਤੇ ਇਹ ਵੀ ਨਹੀਂ ਵੜ ਸਕਦੇ। ਕੌਣ ਇਹ ਜਿਨ੍ਹਾਂ ਨੇ ਬੋਲੀ ਇਹ ਗੱਲ ਆ, ਜਿਨ੍ਹਾਂ ਸਿਸੋਦੀਆ ਨੇ ਜਿਹੜਾ ਲਫ਼ਜ਼ ਬੋਲਿਆ ਨਾ, ਪਾਰਟੀ ਦੇ ਬਿਹਾਵ ਤੇ ਹੀ ਬੋਲਿਆ ਲਫ਼ਜ਼ ਉਹਨੇ। ਪੰਜਾਬ ਦਾ ਇਸ ਵੇਲੇ ਪ੍ਰਚਾਰਕ ਲੱਗਾ ਫਿਰਦਾ। ਔਰ ਮੈਂ ਪੰਜਾਬ ਦੀਆਂ ਪਾਰਟੀਆਂ ਨੂੰ ਇੱਕ ਹੋਰ ਕਰਦਾ, ਦੇਖੋ ਇਹ ਗੱਲ ਹੋਈ ਤੇ ਬੀਜੇਪੀ ਪਾਰਟੀ ਨੇ ਉਸੇ ਵੇਲੇ ਹੀ ਇਲੈਕਸ਼ਨ ਕਮਿਸ਼ਨ ਨੂੰ ਲਿਖਤੀ ਰਿਪੋਰਟ ਦੇਤੀ। ਮੈਂ ਬਤੌਰ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ, ਮੈਂ ਕਿਉਂਕਿ ਇਹ ਸਾਡੀ ਕੋਈ ਪੋਲੀਟੀਕਲ ਪਾਰਟੀ ਨਹੀਂ, ਇਸ ਕਰਕੇ ਮੈਂ ਇਹ ਤਾਂ ਨਹੀਂ ਦੇ ਸਕਦਾ, ਪਰ ਜਿੰਨੀਆਂ ਪੋਲੀਟੀਕਲ ਪਾਰਟੀਆਂ ਮੇਰੀਆਂ ਸੁਣਦੀਆਂ ਹੋਣ ਇਹ ਗੱਲ, ਇਹਨਾਂ ਨੂੰ ਹੁਣੇ ਹੀ ਮੇਲ ਕਰਨੀ ਚਾਹੀਦੀ ਉੱਥੇ ਇਲੈਕਸ਼ਨ ਕਮਿਸ਼ਨ ਨੂੰ, ਔਰ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਨੂੰ ਡਰਾਉਣ ਤੇ ਲੱਗੇ ਯਾਰ, ਪੰਜਾਬ ਨੂੰ ਤੁਸੀਂ ਮਾਰਨ ਤੇ ਲੱਗੇ ਹੋ। ਸਾਡਾ ਪੰਜਾਬ ਇਸ ਵੇਲੇ ਜਿੰਦਾ ਜਾਗਦਾ ਹੈ। ਤੁਸੀਂ ਜੇ ਲੜਾਈ ਤੇ ਆ ਗਏ ਤਾਂ ਲੜਨ ਨੂੰ ਵੀ ਪੰਜਾਬ ਤਿਆਰ ਹੈ, ਕਿਸੇ ਪਾਸੋਂ ਪੰਜਾਬ 'ਚ ਕੋਈ ਕਮੀ ਨਹੀਂ। ਸੋ ਮੇਰੇ ਪੰਜਾਬੀ ਵੀਰੋ, ਡਟ ਕੇ ਇਸ ਚੀਜ਼ ਦਾ ਵਿਰੋਧ ਕਰਨਾ ਆਪਾਂ। ਔਰ ਇਹਨਾਂ ਨੂੰ ਹੁਣ ਕਿਸੇ ਇਲਾਕੇ 'ਚ ਆਉਣ ਲੱਗਿਆ ਪਹਿਲਾਂ ਸੋਚਣ ਵੀ ਯਾਰ ਮੈਂ ਕਹਿ ਕੀ ਗਿਆ। ਤੇ ਤੁਸੀਂ ਦੇਖੋ ਜਦੋਂ ਇਹ ਗੱਲ ਕਰਦਾ ਪਿਆ ਤੇ ਸਾਹਮਣੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਬੈਠਾ, ਉਹ ਤਾਂ ਹੱਸ ਰਿਹਾ ਸੀ ਜਦੋਂ ਉਹਨਾਂ ਨੇ ਇਹ ਗੱਲ ਕਹੀ ਜੀ। ਪੰਜਾਬ ਦਾ ਪ੍ਰਧਾਨ ਬੈਠਾ, ਸਾਰੇ ਹੋਰ ਬੀਬੀਆਂ ਭੈਣਾਂ ਬੈਠੀਆਂ, ਉਹ ਇਹ ਗੱਲ ਕਹਿ ਰਿਹਾ ਤੇ ਮੁੱਖ ਮੰਤਰੀ ਹੱਸ ਰਿਹਾ। ਦੱਸੋ ਇਹ ਪੰਜਾਬ ਦਾ ਜਲੂਸ ਕੱਢਣ ਤਾਂ ਤੁਸੀਂ ਆਏ ਹੋ। ਸੋ ਇਹਦੇ ਵੱਲ ਖਾਸ ਕਰਕੇ ਧਿਆਨ ਦਿੱਤਾ ਜਾਏ ਮੇਰੇ ਵਾਸੀਓ। ਤੇ ਬਹੁਤ ਮਾੜੀ ਗੱਲ ਇਹ ਪੰਜਾਬ ਵਾਸਤੇ ਜੋ ਕੀਤੀ ਇਹਨੇ, ਇਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਔਰ ਡਟ ਕੇ ਜਵਾਬ ਵੀ ਦੇਵਾਂਗੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ। ਅੱਛਾ, ਮੁੱਖ ਮੰਤਰੀ ਸਾਹਿਬ ਸਾਹਮਣੇ ਬੈਠੇ ਹੋਣ ਤੇ ਇਹੋ ਜਿਹੇ ਵਾਹੀਆਤ ਬਿਆਨ ਦੇ ਉੱਪਰ ਹੱਸ ਰਹੇ ਹੋਣ ਤਾਂ ਕੀ ਲੱਗਦਾ ਕਿ ਪੰਜਾਬ ਦੇ ਹੱਕਾਂ ਦੀ ਜਦੋਂ ਗੱਲ ਆਉਂਦੀ ਹੈ ਉਦੋਂ ਤਾਂ ਭਾਈ ਤੁਸੀਂ ਸੁਪਰੀਮ ਕੋਰਟ ਚਲੇ ਜਾਂਦੇ ਹੋ, ਰੂਰਲ ਡਿਵੈਲਪਮੈਂਟ ਫੰਡ ਹੋਵੇ ਜਾਂ ਕੇਂਦਰ ਦੇ ਨਾਲ ਕੋਈ ਹੋਰ ਰੌਲਾ ਹੋਵੇ, ਪਰ ਜਦੋਂ ਵੋਟਾਂ ਦੀ ਗੱਲ ਆ ਜਾਂਦੀ ਹੈ ਉਦੋਂ ਤੁਸੀਂ ਹਰੇਕ ਅਨੈਤਿਕ ਕੰਮ ਕਰਨ ਦੇ ਲਈ ਤਿਆਰ ਹੋ ਜਾਂਦੇ ਹੋ। ਸਾਮ-ਦਾਮ, ਦੰਡ ਭੇਟ, ਝੂਠ, ਸੱਚ, ਲੜਾਈ ਝਗੜਾ, ਇਹ ਤਾਂ ਸਾਰੇ ਅਨੈਤਿਕ ਕੰਮ ਨੇ ਨਾ। ਤਾਂ ਇਹ ਅਨੈਤਿਕ ਕੰਮਾਂ ਨੂੰ ਲੈ ਕੇ ਤੁਸੀਂ ਇੰਨੇ ਤਤਪਰ ਹੋ, ਤੁਸੀਂ ਸਟੇਜ ਤੋਂ ਗੱਲ ਬੋਲ ਰਹੇ ਹੋ, ਫਿਰ ਕੇਂਦਰ ਅੱਗੇ ਕਿਉਂ ਨਹੀਂ ਚੂੰ ਕਰਦੇ? ਇੱਥੋਂ ਤੱਕ ਕਿ ਦਿੱਲੀ 'ਚ ਇਹਨਾਂ ਤੇ ਮਾਮਲੇ ਦਰਜ ਨੇ, ਉੱਥੇ ਜਾ ਕੇ ਇਹੋ ਜਿਹੇ ਬਿਆਨ ਕਿਉਂ ਨਹੀਂ ਦਿੰਦੇ? ਪੰਜਾਬ 'ਚ ਕਿਉਂ ਲਲਕਾਰੇ ਵੱਜਦੇ ਨੇ, ਥਾਪੀਆਂ ਵੱਜਦੀਆਂ ਨੇ? ਪੰਜਾਬ ਦੀ ਸਾਈਕੀ ਦਾ ਇਹਨਾਂ ਨੂੰ ਪਤਾ ਨਹੀਂ ਵੀ ਪੰਜਾਬ ਦੇ ਖਾਸੇ 'ਚ ਕੀ ਕੁਝ ਹੈ? ਇਹ ਗੱਲਾਂ ਸਾਰੀਆਂ ਜਿਹੜੀਆਂ ਇਹ ਮੁੱਖ ਮੰਤਰੀ ਨੂੰ ਦੇਖਣੀਆਂ ਚਾਹੀਦੀਆਂ। ਪਹਿਲੀ ਗੱਲ ਤੇ ਪੰਜਾਬ ਦੇ ਜਿੰਨੇ ਵੀ ਇਸ ਵੇਲੇ ਪਾਰਟੀਆਂ ਦੇ, ਕਿਸੇ ਵੀ ਪਾਰਟੀ ਦੇ ਜਾਂ ਕੋਈ ਵੀ ਬੰਦਾ ਇਹ ਗੱਲਾਂ ਦੇਖੇ ਕਿ ਪਹਿਲਾਂ ਤਾਂ ਪੁੱਛਿਆ ਜਾਵੇ ਵੀ ਪਾਰਟੀ ਵਾਲੇ ਬੰਦੇ ਦਿੱਲੀੋਂ ਕੱਢੇ ਤੇ ਇੱਥੇ ਬਿਠਾਏ ਕਿੱਦਾਂ ਨੇ। ਬੈਠਣ ਤੋਂ ਪਹਿਲਾਂ ਫਿਰ ਜੇ ਸੋਚੋ ਚਲੋ ਆ ਗਏ ਪਾਰਟੀ ਦੇ ਨਾਲ ਤੇ ਘੱਟ ਤੋਂ ਘੱਟ ਯਾਰ ਬੋਲਣ ਤੇ ਸੋਚ ਵੀ ਤੂੰ ਸਿਸੋਦੀਆ ਕੀ ਬੋਲਦਾ ਪਿਆ ਯਾਰ, ਪੰਜਾਬ ਬਾਰੇ ਕੀ ਬੋਲਦਾ ਪਿਆ। ਪੰਜਾਬ ਇਹ ਕੁਛ ਬਰਦਾਸ਼ਤ ਨਹੀਂ ਕਰੇਗਾ। ਜੇ ਤੁਹਾਨੂੰ ਦਿੱਲੀੋਂ ਕੱਢ ਦਿੱਤੇ ਤੇ ਪੰਜਾਬ 'ਚ ਆ ਕੇ ਤੁਸੀਂ ਬਦਮਾਸ਼ੀ ਕਰੋਗੇ, ਪੰਜਾਬ 'ਚ ਬਦਮਾਸ਼ੀ ਨਹੀਂ ਹੋਣ ਦੇਣੀ, ਪੰਜਾਬ 'ਚ ਗੁੰਡਾਗਰਦੀ ਨਹੀਂ ਚੱਲਣੀ। ਜੇ ਪੰਜਾਬ ਦੇ ਵਿੱਚ ਤੁਸੀਂ ਜਿਹੜਾ ਇਹ ਗੱਲ ਕਹੀ ਨਾ ਮਾਰਨ ਵਾਸਤੇ ਵੀ ਹਰ ਤਰੀਕਾ ਵਰਤਾਂਗੇ, ਲੜਾਈ ਝਗੜਾ, ਇਹਦਾ ਮਤਲਬ ਇਹ ਆ ਵੀ ਪੰਜਾਬ ਨੂੰ ਤੁਸੀਂ ਚਿੱਟੇ ਨਾਲ ਮਾਰ ਦਿਓ, ਤੁਸੀਂ ਪੰਜਾਬ ਨੂੰ ਮੁੰਡੇ ਜਵਾਨ ਜਿਹੜੇ ਮਾਰਤੇ ਇਨਕਾਊਂਟਰਾਂ ਨਾਲ ਮਾਰ ਦਿਓ, ਤੁਸੀਂ ਪੰਜਾਬ ਨੂੰ ਹਰ ਤਰੀਕੇ ਨਾਲ ਮਾਰਨ ਤੇ ਜੁਟੇ ਹੋ। ਇਹ ਜਿਹੜੇ ਜਾਲੀ ਇਨਕਾਊਂਟਰ ਹੋਏ ਨੇ, ਆ ਜਿਨ੍ਹਾਂ ਵੀ ਬੱਚਿਆਂ ਦੇ ਇਨਕਾਊਂਟਰ ਜਾਲੀ ਹੋਏ ਨੇ, ਮੈਂ ਉਹਨਾਂ ਨੂੰ ਵੀ ਸੱਦਾ ਦੇਣਾ ਕਿ ਤੁਸੀਂ ਜਲਦੀ ਇਕੱਠੇ ਹੋ ਕੇ ਮੇਰੇ ਕੋਲ ਇੱਥੇ ਪਹੁੰਚ ਜਾਓ। ਅਸੀਂ ਇਹਦੇ ਬਾਰੇ ਵੀ ਪੂਰੇ ਮੁੱਦਾ ਉਠਾਵਾਂਗੇ, ਚਾਹੇ ਹਾਈ ਕੋਰਟ ਜਾਣਾ ਪਏ, ਜਿੱਥੇ ਵੀ ਜਾਣਾ ਪਏ ਅਸੀਂ ਤੁਹਾਡੇ ਨਾਲ ਖੜੇ ਹਾਂ। ਤੁਸੀਂ ਇੱਥੇ ਜਲੰਧਰ ਪਹੁੰਚਣਾ। ਦੂਜੀ ਗੱਲ ਜਿਹੜੀ ਆਹ ਗੱਲ ਕਹੀ ਇਹਨਾਂ ਨੇ ਸਿਸੋਦੀਆ ਨੇ, ਵੋਟਾਂ ਲੈਣ ਵਾਲੇ ਤੁਸੀਂ ਇਹ ਗੱਲ ਕਹੋ, ਵੋਟਾਂ ਤਾਂ ਲੈਣ ਵਾਲੇ ਅਗਲੇ ਹੱਥ ਜੋੜ ਕੇ ਵੋਟਾਂ ਮੰਗਦੇ, ਤੁਸੀਂ ਬਦਮਾਸ਼ੀ ਨਾਲ ਵੋਟਾਂ। ਇੱਕ ਪਾਸੇ ਪੰਜਾਬ ਦਾ ਪ੍ਰਧਾਨ ਕਹਿੰਦਾ ਜੀ ਸਹੀ ਤੇ ਮਾਲਵੇ 'ਚੋਂ ਜਿੱਤ ਜਾਣਾ, ਇਹਦਾ ਮਤਲਬ ਇਹ ਮਾਲਵਾ ਵੱਖਰਾ ਕਰ ਦਈਏ ਤੇ ਦੁਆਬਾ ਤੇ ਮਾਝੇ ਦਾ ਜਿਹੜਾ ਉਹ ਮੁੱਖ ਮੰਤਰੀ ਵੱਖਰਾ ਬਣਾਉਣ ਵਾਲੀ ਹੈ। ਫਿਰ ਇਹੋ ਗੱਲ ਹੋਈ ਨਾ ਫਿਰ ਤੇ ਇਹ ਤੇ ਗੱਲ ਜਿਹੜੀ ਪੰਜਾਬ ਨੂੰ ਆਪਸ ਵਿੱਚ ਲੜਾਉਣ ਵਾਲੀ ਹੋਈ ਹੈ ਗੱਲ। ਮੇਰੀ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਆਪਾਂ ਇਹਨਾਂ ਕੋਲੋਂ ਖਹਿੜਾ ਹੀ ਛਡਾਈਏ, ਹੁਣ ਤੇ ਜ਼ਿਆਦਾ ਵਧੀਆ ਗੱਲ ਹੈ। ਅੱਛਾ, ਇਹ ਤੁਹਾਨੂੰ ਕੀ ਲੱਗਦਾ ਕਿ ਇਹ ਬਿਆਨ ਆਉਂਦੇ ਕਿੱਥੋਂ ਨੇ? ਕੀ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਰਨ ਤੋਂ ਮੁੱਖ ਮੰਤਰੀ ਸਾਹਿਬ ਟੋਕਦੇ ਨਹੀਂ, ਜਾਂ ਉਹਨਾਂ ਦੀ ਇਹ ਕੈਪੈਸਿਟੀ ਨਹੀਂ ਹੈਗੀ ਵੀ ਟੋਕ ਸਕਣ ਵੀ ਭਾਈ ਅੱਜ ਤੁਸੀਂ ਸਟੇਜ ਤੇ ਆਹ ਗੱਲ ਗਲਤ ਬੋਲੀ ਹੈ? ਇਹ ਕੈਪੈਸਿਟੀ ਹੈ ਨਹੀਂ ਸਾਡੇ ਮੁੱਖ ਮੰਤਰੀ ਦੀ, ਉਹ ਸਿਰਫ ਹੱਸ ਹੀ ਸਕਦੇ ਨੇ ਇਹੋ ਜਿਹੀਆਂ ਗੱਲਾਂ? ਮੁੱਖ ਮੰਤਰੀ ਸਾਹਿਬ ਨੂੰ ਤੇ ਕੁਛ ਆਪ ਨਹੀਂ ਪਤਾ ਲੱਗਦਾ, ਕਈ ਵਾਰੀ ਤੇ ਬੋਲ ਜਾਂਦੇ, ਬਹੁਤਾ ਕੁਛ ਹੀ ਬੋਲ ਜਾਂਦੇ। ਆ ਕੱਲ੍ਹ ਵਿੱਚ ਬੋਲੀ ਜਾਂਦੇ ਨੇ ਜੋਰਾਵਰ ਸਿੰਘ ਤੇ ਫਤਿਹਵਾਰ ਸਿੰਘ ਇਲੈਕਸ਼ਨ ਉੱਥੇ ਦੂਜਾ ਭਾਸ਼ਣ ਦੇ ਵਿੱਚ ਥੋੜਾ ਜਿਹਾ ਸਾਹਿਬਜ਼ਾਦਿਆਂ ਦੇ ਨਾਮ ਹੀ ਗਲਤ ਲਈ, ਸਾਹਿਬਜ਼ਾਦਿਆਂ ਦੇ ਨਾਮ ਗਲਤ ਲਈ ਜਾਂਦੇ ਨੇ। ਦੱਸੋ, ਮੈਂ ਇਹ ਗੱਲ ਬੋਲਣ ਦਾ ਮਤਲਬ ਗੱਲ ਕਰਦਾ ਕਿ ਇਹ ਸਾਰਾ ਕੁਝ ਇਹਨਾਂ ਦੀ ਪਹਿਲਾਂ ਗੱਲਬਾਤ ਹੋਈ ਹੁੰਦੀ ਤੇ ਤਾਂ ਹੀ ਬੋਲਦਾ ਉੱਦਾਂ ਦੇ, ਕਿਉਂਕਿ ਜੋ ਵੀ ਇਹਨਾਂ ਨੇ ਬੋਲਣਾ ਹੁੰਦਾ ਇਹਨਾਂ ਦੀ ਪਹਿਲਾਂ ਮੀਟਿੰਗ ਹੋਈ ਹੁੰਦੀ ਹੈ ਵੀ ਤੂੰ ਆਹ ਬੋਲਣਾ, ਤੂੰ ਆਹ ਬੋਲਣਾ, ਤੂੰ ਆਹ ਬੋਲਣਾ, ਤਾਂ ਹੀ ਗੱਲ ਹੁੰਦੀ ਹੈ। ਉੱਦਾਂ ਤਾਂ ਗੱਲ ਹੈ ਨਹੀਂ। ਤੇ ਫਿਰ ਆਪਾਂ ਤੁਸੀਂ ਮੈਂ ਬੋਲਣ ਵਾਲੇ ਕੌਣ ਹੁੰਨੇ ਆ ਜੇ ਪੰਜਾਬ ਦਾ ਮੁੱਖ ਮੰਤਰੀ ਇਸ ਦੇ ਖਿਲਾਫ ਸਟੈਂਡ ਨਹੀਂ ਲੈ ਪਾ ਰਿਹਾ? ਮੈਂ ਤੇ ਉਹੀ ਗੱਲ ਕਹੀ ਹੈ, ਦੂਜੀਆਂ ਪਾਰਟੀਆਂ ਨੂੰ, ਪੋਲੀਟੀਕਲ ਪਾਰਟੀਆਂ ਨੇ ਇੱਕੋ ਗੱਲ ਕਹੀ ਹੈ ਕਿ ਸਾਰੇ ਹੀ ਲਿਖਤੀ ਪੜਤੀ
ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਵਿਰੋਧ ਵਾਸਤੇ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਜਾਵੇ, ਇਹਦਾ ਵਿਰੋਧ ਕੀਤਾ ਜਾਵੇ। ਮੈਂ ਤਾਂ ਕਹਿੰਦਾ ਇਹੋ ਜੀ ਸਰਕਾਰ ਕੋਲੋਂ ਲੈਣਾ ਕੀ ਆਪਾਂ, ਜਿਹੜੀ ਸਰਕਾਰ ਇਹੋ ਜਿਹੇ ਬਦਮਾਸ਼ੀਆਂ ਪੰਜਾਬ ਨਾਲ ਹੀ ਕਰਨ ਲੱਗ ਪਏ। ਔਰ ਇੱਕ ਤਾਂ ਹੁੰਦੀਆਂ ਅੰਦਰ ਖਾਤੇ ਤੇ ਛਰੇਆਮ ਹੀ ਹੋ ਗਈਆਂ, ਬੋਲ ਕੇ ਹੀ ਕਹਿਣ ਲੱਗ ਪਏ ਮੀਡੀਆ 'ਚ। ਅੱਛਾ, ਇਹ ਗੱਲਾਂ ਤੁਹਾਨੂੰ ਕੀ ਲੱਗਦਾ ਇਹ ਦਿੱਲੀ 'ਚ ਕਹਿ ਸਕਦੇ ਨੇ? ਦਿੱਲੀ 'ਚ ਇਹਨਾਂ ਦੀ ਸਰਕਾਰ ਰਹੀ ਹੈ, ਉੱਥੇ ਇਹਨਾਂ ਤੇ ਮਾਮਲੇ ਵੀ ਦਰਜ ਨੇ। ਲਿਕਰ ਸਕੈਮ ਦਾ ਸਕੂਲਾਂ ਨੂੰ ਲੈ ਕੇ ਇੱਕ ਮਾਮਲਾ ਦਰਜ ਹੈ। ਉੱਥੇ ਜਿਹੜੀ ਉੱਥੋਂ ਦੀ ਰੇਖਾ ਸੀਐਮ ਹੈ, ਉਹ ਬਾਰ-ਬਾਰ ਕਹਿੰਦੇ ਨੇ ਕਿ ਇਹਨਾਂ ਨੇ ਆਹ ਕ੍ਰਾਈਮ ਕੀਤਾ, ਆਹ ਇੱਥੇ ਘਪਲਾ ਕੀਤਾ, ਸਕੈਮ ਕੀਤਾ, ਉਹ ਅਸੀਂ ਬਾਹਰ ਲਿਆ ਰਹੇ ਹਾਂ। ਕੀ ਲੱਗਦਾ ਉੱਥੇ ਜਾ ਕੇ ਇਹੋ ਜਿਹੇ ਬਿਆਨ ਦੇਣ ਦੀ ਕਪੈਸਿਟੀ ਮਨੀਸ਼ ਸਿਸੋਦੀਆ, ਅਰਵਿੰਦ ਕੇਜਰੀਵਾਲ ਜਾਂ ਇਹਨਾਂ ਦੇ ਹੋਰ ਕੋਈ ਵੀ ਦਿੱਲੀ ਤੋਂ ਆਏ ਹੋਏ ਧਾੜਵੀ ਦੇ ਵਿੱਚ ਹੈ? ਜੇ ਇਹੋ ਜੀ ਕਪੈਸਿਟੀ ਇਹਨਾਂ ਦੀ ਜਾਂ ਇਹੋ ਜੀ ਇਹਨਾਂ ਦੀ ਹੋਵੇ, ਪੰਜਾਬੀ 'ਚ ਕਹਿੰਦੇ ਜ਼ਰੂਰਤ ਹੋਵੇ, ਤੇ ਦਿੱਲੀ ਦੇ ਵਿੱਚ ਬਿਆਨ ਦੇਣਗੇ ਦਿੱਲੀ ਵਿੱਚ। ਮੈਂ ਤਾਂ ਜੇ ਪ੍ਰਧਾਨ ਮੰਤਰੀ ਵੀ ਮੇਰੀ ਆਵਾਜ਼ ਸੁਣਦਾ ਹੋਏ, ਮੈਂ ਤਾਂ ਉਹਨਾਂ ਨੂੰ ਵੀ ਕਹਿੰਦਾ, ਜੇ ਮੇਰੇ ਇਲੈਕਸ਼ਨ ਕਮਿਸ਼ਨ ਆਵਾਜ਼ ਸੁਣਦਾ ਹੋਏ, ਜੇ ਮੇਰੇ ਮਾਣਯੋਗ ਹਾਈ ਕੋਰਟ ਜਾਂ ਅਦਾਲਤਾਂ ਮੇਰੀ ਆਵਾਜ਼ ਸੁਣਦੀਆਂ ਹੋਣ, ਮੈਂ ਤਾਂ ਉਹਨਾਂ ਨੂੰ ਵੀ ਇੱਕ ਬੇਨਤੀ ਹੱਥ ਜੋੜ ਕੇ ਕਰਦਾ ਬਤੌਰ ਪ੍ਰੈਜ਼ੀਡੈਂਟ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ, ਕਿ ਇਹਨਾਂ ਦੀ ਜ਼ਮਾਨਤ ਕੈਂਸਲ ਕੀਤੀ ਜਾਵੇ, ਇਹਨਾਂ ਨੂੰ ਅੰਦਰ ਦਿੱਤਾ ਜਾਵੇ। ਮੈਂ ਤਾਂ ਇੱਕੋ ਗੱਲ ਕਹਿਣਾ ਕਿ ਯਾਰ ਅਸੀਂ ਪੰਜਾਬ ਨਾਲ ਇੰਨਾ ਧੱਕਾ ਬਰਦਾਸ਼ਤ ਨਹੀਂ ਕਰਾਂਗੇ। ਯਾਰ ਸਾਡੀ ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ, ਬੰਦੇ ਸਾਡੇ ਬਾਹਰ ਚਲੇ ਗਏ, ਕੁਛ ਡਰਦੇ, ਕੁਛ ਚਿੱਟੇ 'ਚ ਮਰ ਗਏ, ਕੁਛ ਐਨਕਾਊਂਟਰ 'ਚ ਮਰ ਗਏ, ਤੇ ਰਹਿ ਸਾਡੇ ਪੰਜਾਬ ਕੋਲ ਕੀ ਗਿਆ? ਪੰਜਾਬ ਦੇ ਵਿੱਚ ਚਾਹੇ ਬਾਹਰਲੀ ਸਟੇਟ ਦਾ ਕਿਤੇ ਦਾ ਵੀ ਆ ਜੇ, ਉਹਨੂੰ ਪੰਜਾਬ 'ਚ ਪੀਆਰ ਜ਼ਰੂਰੀ ਹੈ, ਤੇ ਸਾਡੇ ਪੰਜਾਬ ਵਾਲੇ ਕਿਤੇ ਬਾਹਰਲੀਆਂ ਜਗ੍ਹਾ ਚੱਲ ਜਾਣ, ਉਹਨਾਂ ਨੂੰ ਪੀਆਰ ਕੋਈ ਨਹੀਂ। ਇਹਨਾਂ ਨੇ ਗੱਲ ਕੀਤੀ ਸੀ ਜਨ ਸਵਰਾਜ ਦੀ, ਜਦੋਂ ਨਵੀਂ ਪਾਰਟੀ ਬਣੀ, ਅਰਵਿੰਦ ਕੇਜਰੀਵਾਲ ਹੋਣੀ ਜਨ ਸਵਰਾਜ ਦੀਆਂ ਗੱਲਾਂ ਕਰਦੇ ਨੇ, ਕਿਤਾਬਾਂ ਲਿਖਦੇ ਨੇ ਜਨ ਸਵਰਾਜ ਦੇ ਉੱਪਰ ਕਿ ਇਦਾਂ ਦੀ ਸਾਡੀ ਪਾਰਟੀ ਹੋਊਗੀ, ਇੱਕ ਵਾਰੀ ਇਲੈਕਸ਼ਨ ਫਲਾਨਾ ਬੰਦਾ ਲੜ ਲਊਗਾ, ਦੂਸਰੀ ਵਾਰੀ ਲੜਨ ਦਾ ਕੀ ਉਹਦਾ ਪ੍ਰੋਸੈਸ ਹੋਊਗਾ, ਹਰੇਕ ਚੀਜ਼ ਪ੍ਰੋਸੈਸ ਦੇ ਸਹਿਤ ਲਿਖੀ ਸੀ। ਇੱਥੋਂ ਹੁਣ ਜਿਹੜੇ ਬਿਆਨ ਦੇ ਰਹੇ ਨੇ, ਇੱਥੋਂ ਲੱਗਦਾ ਕਿ ਕੋਈ ਜਨ ਸਵਰਾਜ ਵਾਲੀ ਗੱਲ ਹੈਗੀ ਆ, ਆਮ ਲੋਕਾਂ ਵਾਲੀ, ਆਮ ਆਦਮੀ ਵਾਲੀ ਗੱਲ, ਜਿਹੜਾ ਨਾਮ ਹੈ, ਸਲੋਗਨ ਹੈ ਇਹਨਾਂ ਦੀ ਪਾਰਟੀ ਦਾ, ਉਹ ਵਾਲੀ ਕੋਈ ਗੱਲ ਹੈਗੀ ਆ? ਇਹ ਸਾਡੇ ਪੰਜਾਬ ਨਾਲ ਜਦੋਂ ਵੀ ਕੋਈ ਲੁੱਟਣ ਪੰਜਾਬ ਨੂੰ ਆਉਂਦਾ ਨਾ, ਸਾਡੇ ਪੰਜਾਬੀ ਆਪਾਂ ਕਹਿ ਦਈਏ ਭਲੇ ਮਾਨਸ ਕਹਿ ਦਈਏ, ਹੱਥਾਂ ਤੇ ਚੱਕ ਲੈਂਦੇ ਨੇ। ਉਹ ਕੋਈ ਵੀ ਜਦ ਸਾਡੇ ਵਿਰਸੇ 'ਚ ਸਾਨੂੰ ਮਿਲਿਆ ਵੀ ਕੋਈ ਵੀ ਬਾਹਰੋਂ ਬੰਦਾ, ਅਨਨੋਨ ਬੰਦਾ ਆਇਆ, ਉਹਨੂੰ ਕਿਸੇ ਚੀਜ਼ ਦੀ ਲੋੜ ਪਈ, ਉਹਨੂੰ ਹੱਥਾਂ ਤੇ ਚੁੱਕ ਲੈਂਦੇ, 'ਚ ਕੋਈ ਸ਼ੱਕ ਨਹੀਂ। ਦੂਜੀ ਗੱਲ ਵੀ ਪਹਿਲਾਂ ਦੋਨਾਂ ਪਾਰਟੀਆਂ ਤੋਂ ਸਾਡਾ ਪੰਜਾਬ ਦੁਖੀ ਵੀ ਹੋ ਚੁੱਕਿਆ ਸੀ ਵੀ ਯਾਰ ਨਾ ਕੋਈ ਕੰਮ ਨਾ ਕੋਈ ਕੁਛ, ਸਭ ਕੁਛ ਹੋ ਰਿਹਾ। ਇਹਨਾਂ ਨੇ ਬਦਲਾਅ ਲਿਆਂਦਾ, ਤੀਜਾ ਬਦਲਾਅ ਇਸ ਕਰਕੇ ਲਿਆਂਦਾ ਵੀ ਇਹ ਕੁਛ ਸੁਣਨਗੇ, ਕਿਉਂਕਿ ਝੂਠ ਬੜਾ ਰੱਜ ਕੇ ਬੋਲਿਆ ਸੀ ਇਹਨਾਂ ਨੇ। ਦੂਜੀ ਗੱਲ, ਭਗਵੰਤ ਮਾਨ ਨੇ ਬੜੇ ਚੁਟਕਲੇ ਸੁਣਾਏ ਸੀ ਸਾਨੂੰ ਵੀ ਅਸੀਂ ਇੱਦਾਂ ਕਰ ਦਿਆਂਗੇ, ਅਸੀਂ ਇਹ ਕਰ ਦਿਆਂਗੇ, ਪੰਜਾਬ 'ਚ ਉਹ ਕਰ ਦਿਆਂਗੇ, ਪੰਜਾਬ 'ਚ ਜਹਾਜ਼ਾਂ ਦੇ ਤੁਰੇ ਫਿਰਦੇ ਜੀ ਕੁਛ ਨਹੀਂ। ਮੈਂ ਭਗਵੰਤ ਮਾਨ ਨੂੰ ਪੁੱਛਦਾ ਕਿ ਜਹਾਜ਼ ਤੋਂ ਬਗੈਰ ਤਾਂ ਤੂੰ ਜਾਂਦਾ ਕਿਤੇ ਨਹੀਂ। ਫਰੀਦਕੋਟ ਫੰਕਸ਼ਨ ਸੀ, ਉੱਥੇ ਦਰਖਤ ਵੱਢ ਦਿੱਤੇ ਵੀ ਕੋਈ ਦਰਖਤਾਂ ਦੇ ਨਾਲ ਬਹਿ ਜੇ, ਚੜ ਕੇ ਪ੍ਰੋਟੈਸਟ ਨਾ ਕਰ ਦੇਵੇ। ਹਾਂ, ਇਹਨਾਂ ਚੀਜ਼ਾਂ ਦਾ ਅਸੀਂ ਡਟ ਕੇ ਵਿਰੋਧ ਕਰਨੇ ਵੀ ਦਰਖਤ ਇੱਕ ਪਾਸੇ ਕਹਿੰਦੇ ਵੀ ਦਰਖਤ ਲਾਈਏ, ਦੂਜੇ ਪਾਸੇ ਤੁਸੀਂ ਦਰਖਤ ਵੱਢਦੇ ਪਿਓ। ਇੱਥੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਪੰਜਾਬ ਦੇ ਨਾਲ ਕਦੀ ਪੰਜਾਬ ਨੂੰ ਇਨਸਾਫ ਨਹੀਂ ਮਿਲਿਆ, ਨਾ ਕਿਸੇ ਨੇ ਦਵਾਇਆ, ਨਾ ਮਿਲਦਾ। ਇਹੀ ਤਾਂ ਕਹਿੰਦੇ ਰਹੇ ਨੇ ਕਿ ਮੁਰਗੀਖਾਨਾ ਖੋਲ ਲਓ ਜੇ ਤੁਹਾਨੂੰ ਲੋਕਾਂ ਤੋਂ ਡਰ ਲੱਗਦਾ, ਜੇ ਤੁਸੀਂ ਲੋਕਾਂ ਦੇ ਵਿੱਚ ਨਹੀਂ ਜਾ ਸਕਦੇ। ਤੇ ਉਹੀ ਪਾਰਟੀ ਹੁਣ ਇੰਨਾ ਜ਼ਿਆਦਾ ਪ੍ਰੋਟੋਕਾਲ ਲਈ ਫਿਰਦੀ ਹੈ ਕਿ ਜੇਕਰ ਮੁੱਖ ਮੰਤਰੀ ਸਾਹਿਬ ਨੇ ਇੱਥੋਂ 10 ਕਿਲੋਮੀਟਰ ਦੂਰ ਵੀ ਆਉਣਾ ਹੋਵੇ ਤਾਂ ਵੀ ਕਹਿੰਦੇ ਨੇ ਵੀ ਦੂਰ ਤੱਕ ਪ੍ਰੋਟੋਕਾਲ ਦੇ ਤਹਿਤ ਸਿਕਿਉਰਿਟੀ ਲੱਗ ਜਾਂਦੀ ਹੈ। ਮੁੱਖ ਮੰਤਰੀ ਸਾਹਿਬ ਨੇ ਲੁਧਿਆਣੇ 'ਚ ਭਾਸ਼ਣ ਦੇਣਾ ਸੀ ਤੇ ਬਠਿੰਡੇ ਬੈਠੇ ਟੀਚਰਾਂ ਨੂੰ ਉਹਨਾਂ ਨੇ ਉੱਥੇ ਹੀ ਸਕੂਲਾਂ ਦੇ ਵਿੱਚ ਹੀ ਇੱਕ ਤਰੀਕੇ ਦਾ ਹਾਊਸ ਅਰੈਸਟ ਜਾਂ ਉੱਥੇ ਹੀ ਸਕੂਲ ਅਰੈਸਟ ਕਰ ਲਿਆ। ਮੈਂ ਤਾਂ, ਤੁਸੀਂ ਤਾਂ ਬਾਹਰ ਦੀ ਗੱਲ ਕਰਦੇ, ਮੈਂ ਇੱਥੇ ਦੀ ਗੱਲ ਕਰਦਾ। ਮੁੱਖ ਮੰਤਰੀ ਨੇ ਜਲੰਧਰ ਆਉਣਾ ਤਾਂ ਮੈਨੂੰ ਘਰ 'ਚ ਬਾਉਂਡ ਕੀਤਾ ਹੁੰਦਾ ਵੀ ਤੁਸੀਂ ਬਾਹਰ ਨਹੀਂ ਜਾਣਾ ਵੀ ਇੱਥੋਂ। ਇੱਥੇ ਪੁਲਿਸ ਸਵੇਰੇ 4 ਵਜੇ ਭੇਜ ਦਿੰਦੇ ਨੇ ਵੀ ਇਹ ਰਾਤ ਨੂੰ ਅੱਬਲ ਤੇ ਭੇਜ ਦਿੰਦੇ ਵੀ ਬਾਉਂਡ ਕਰ ਲਓ ਯਾਰ, ਬਾਹਰ ਨਾ ਜਾਵੇ ਕਿਤੇ। ਤੇ ਬਾਹਰ ਵਾਲੀ ਤਾਂ ਗੱਲ ਬਿਲਕੁਲ ਸਹੀ ਹੈ। ਤੁਸੀਂ ਮੁਰਗੀ ਖਾਨੇ ਦੀ ਗੱਲ ਕਰਦੇ ਹੋ, ਕਹਿੰਦਾ ਮੁਰਗੀ ਖਾਨਾ ਖੋਲ੍ਹ ਲਓ। ਮੈਂ ਭਗਵੰਤ ਮਾਨ ਨੂੰ ਪੁੱਛਦਾ, ਭਗਵੰਤ ਮਾਨ ਜੀ ਤੁਸੀਂ ਤੇ ਆਪ ਖੁੱਡੇ 'ਚ ਵੜ ਕੇ ਲੈਕਚਰ ਦੇ ਰਹੇ ਹੋ, ਭਾਸ਼ਣ ਦੇ ਰਹੇ ਹੋ, ਤੁਸੀਂ ਮੁਰਗੀ ਖਾਨੇ 'ਚ ਕਿਹਨੂੰ ਡੱਕ ਲੋਗੇ ਦੱਸੋ? ਤੁਸੀਂ ਤੇ ਆਪ ਖੁੱਡੇ 'ਚ ਵੜ ਕੇ ਭਾਸ਼ਣ ਦੇ ਰਹੇ ਹੋ। ਇਹਨਾਂ ਚੀਜ਼ਾਂ 'ਤੇ ਥੋੜ੍ਹਾ ਜਿਹਾ ਗੌਰ ਕਰੋ। ਕਹਿਣੀਆਂ ਤੇ ਕਰਨੀਆਂ ਦੋਵਾਂ 'ਤੇ ਫਰਕ ਹੈ। ਦੁਨੀਆ ਪਬਲਿਕ ਚਾਹੁੰਦੀ ਹੈ ਕਿ ਮੁੱਖ ਮੰਤਰੀ ਨੂੰ ਮਿਲਣਾ, ਕਿ ਮਿਲ ਕੇ ਉਹਨੂੰ ਗੱਲਾਂ ਦੱਸੀਆਂ ਜਾਣ। ਤੇ ਜੇ ਅਸੀਂ ਮੀਡੀਆ 'ਚ ਹੀ ਗੱਲਾਂ ਦੱਸਣੀਆਂ ਤੁਹਾਨੂੰ ਜਾਂ ਤੁਹਾਨੂੰ ਪਹੁੰਚਾਉਣੀਆਂ, ਤੇ ਫਿਰ ਤਾਂ ਮੁੱਖ ਮੰਤਰੀ ਦਾ ਤਾਂ ਕੋਈ ਫਾਇਦਾ ਹੀ ਨਾ ਹੋਇਆ। ਫਿਰ ਕੀ ਫਾਇਦਾ ਇਹਦੇ ਨਾਲੋਂ? ਤੇ ਫਿਰ ਬਾਦਲ ਹੀ ਚੰਗਾ ਸੀ, ਹਫ਼ਤੇ 'ਚ ਇੱਕ ਵਾਰੀ ਪਬਲਿਕ ਮੀਟਿੰਗ ਤੇ ਕਰਦਾ ਸੀ ਨਾ, ਚਾਹੇ ਕੰਮ ਹੋਣਾ ਨਾ ਹੋਣਾ। ਦੁਨੀਆ ਦੇ ਕੰਮ ਹੋਣੇ ਕੋਈ ਸਾਰੇ ਜ਼ਰੂਰੀ ਵੀ ਨਹੀਂ ਵੀ ਸਾਰਿਆਂ ਦੇ ਕੰਮ ਹੁੰਦੇ। ਠੀਕ ਹੈ। ਆਖਰੀ ਸਵਾਲ ਮੇਰਾ, ਫਿਰ ਬਦਲ ਕੀ ਦੇਖਦੇ ਹੋ ਜੇਕਰ ਇਸ ਤਰੀਕੇ ਦੀਆਂ ਸ਼ਰਾਰਤਾਂ ਦੇ ਉੱਪਰ, ਹਰਕਤਾਂ ਦੇ ਉੱਪਰ ਆਮ ਆਦਮੀ ਪਾਰਟੀ ਉੱਤਰ ਆਉਂਦੀ ਹੈ ਤਾਂ ਪੰਜਾਬ ਨੂੰ ਫਿਰ ਬਚਾ ਕੌਣ ਸਕਦਾ ਹੈ? ਕੌਣ ਅੱਗੇ ਆਉਣਾ ਚਾਹੀਦਾ? ਮੈਂ ਤੇ ਪੰਜਾਬ ਨੂੰ, ਜਦੋਂ ਵੀ ਸਰਕਾਰ ਪੰਜਾਬ ਦੀ ਬਣੀ ਹੈ, ਪੰਜਾਬ ਦੀ ਸਰਕਾਰ ਜੇ ਬਾਹਰੋਂ ਹੀ ਕਮਾਂਡ ਲੋਕਾਂ ਨੇ ਕਰਨੀ, ਫਿਰ ਪੰਜਾਬ ਦੀ ਸਰਕਾਰ ਤੇ ਬਾਹਰਾਂ ਦੀ ਹੋਈ।
ਮੈਂ ਉਹੀ ਗੱਲ ਕਰਨਾ, ਪੰਜਾਬੀਓ ਜਿਹੜੇ ਤੁਸੀਂ ਖਿਲਰੇ ਫਿਰਦੇ ਹੋ ਨਾ, ਇਹ ਇਕੱਠੇ ਹੋ ਜਾਓ ਇੱਕ ਮੰਚ ਤੇ। ਸਰਕਾਰ ਪੰਜਾਬ ਦੀ ਬਣਾਓ, ਸਰਕਾਰ ਬਾਹਰ ਦੀ ਬਣਾ ਕੇ ਉਹਦੀ ਕਮਾਂਡ ਬਣਾ। ਤੁਸੀਂ ਪੰਜਾਬੀਓ, ਲੜਾਈ ਸਾਡੀ ਪੰਜਾਬ ਦੀ, ਸਰਕਾਰ ਸਾਡਾ, ਮੰਤਰੀ ਸਾਡਾ ਬਣਨਾ, ਤੇ ਡੋਰ ਤੁਸੀਂ ਬਾਹਰਲੇ ਹੱਥ ਫੜਾ ਦੇਣੀ, ਤੇ ਕੀ ਇਨਸਾਫ ਮਿਲੇਗਾ ਤੁਹਾਨੂੰ? ਸੋ ਮੇਰੀ ਬੇਨਤੀ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਆ ਕਿ ਪੰਜਾਬ ਵਾਸੀਓ ਇੱਕ ਮੰਚ ਤੇ ਇਕੱਠੇ ਹੋ ਜਾਈਏ ਤੇ ਪੰਜਾਬ ਬਚਾ ਲਈਏ। ਨਹੀਂ ਤੇ ਪੰਜਾਬ ਨੂੰ, ਹੁਣੇ ਤੁਹਾਡੇ ਸਾਹਮਣੇ ਸਸੋਦੀਆ ਨੇ ਜੋ ਕਿਹਾ ਵੀ ਪੰਜਾਬ ਨੂੰ ਖਤਮ ਕਰਨ ਵਾਸਤੇ ਹਰ ਇੱਕ ਤਰੀਕਾ ਵਰਤਾਂਗੇ। ਤੇ ਹਰ ਇੱਕ ਤਰੀਕਾ ਵਰਤਣ ਦਾ ਮਤਲਬ ਇਹੋ ਹੀ ਆ ਵੀ ਚਾਹੇ ਕੋਈ ਮਾਰਨਾ ਪਿਆ, ਚੋ ਅੰਦਰ ਦੇਣਾ ਪਿਆ, ਚਾਹੇ ਜੋ ਵੀ ਕਰਨਾ ਪਿਆ ਕਰਾਂਗੇ। ਸੋ ਇਹਨਾਂ ਚੀਜ਼ਾਂ ਵੱਲ ਸਾਰੇ ਧਿਆਨ ਦਿਓ। ਮੇਰੀ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਮੰਚ ਤੇ ਇਕੱਠੇ ਹੋਈਏ ਆਪਾਂ ਤੇ ਪੰਜਾਬ ਨੂੰ ਬਚਾ ਲਈਏ ਜੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਭੁਪਿੰਦਰ ਸਿੰਘ ਗੋਤਰਾ ਜੀ। ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ। ਤੁਸੀਂ ਕੀ ਸੋਚਦੇ ਹੋ? ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ।